यूनिवर्सिटी ते जिहड़ा ये नोटिफिकेशन दे के जिहड़ा डाका मारिया ਇਹ ਉਹਨਾਂ ਦੀ ਉਸੇ ਪਲੈਨਿੰਗ ਦਾ ਪਾਰਟ ਆ ਜਿਸ ਪਲੈਨਿੰਗ ਦੇ ਵਿੱਚ ਬੀਜੇਪੀ ਆਰਐਸਐਸ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਤੋੜਨਾ ਚਾਹੁੰਦੀ ਆ। ਪੰਜਾਬ ਦੇ ਵਿਰੁੱਧ ਪਲਾਨ ਕੀਤਾ, ਪਹਿਲਾ ਧਾਰਮਿਕ ਤੌਰ ਤੇ ਪੰਜਾਬ ਨੂੰ ਵੰਡਣ ਦਾ, ਦੂਜਾ ਜਾਤੀ ਤੌਰ ਤੇ ਪੰਜਾਬ ਨੂੰ ਵੰਡਣ ਦਾ, ਤੀਜਾ ਜਿਹੜੀਆਂ ਸੰਸਥਾਵਾਂ ਕਰਕੇ ਪੰਜਾਬ ਦਾ ਦਿਲ ਧੜਕਦਾ, ਚਾਹੇ ਉਹ ਬੀਬੀਐਮਬੀ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਹੋਵੇ, ਤਾਂ ਉਹਨਾਂ ਤੇ ਬੇਲੋੜੇ ਅਟੈਕ ਕਰਨ ਦਾ ਜਿਹੜਾ 4 ਨੁਕਤੀ ਉਹਨਾਂ ਦਾ ਪ੍ਰੋਗਰਾਮ ਆ, ਉਹਦੇ ਤਹਿਤ ਹੀ ਉਹਨਾਂ ਨੇ ਪਹਿਲਾਂ ਬੀਬੀਐਮਬੀ ਤੇ ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਆ ਉਹਦੇ ਤੇ ਅਟੈਕ ਕੀਤਾ। ਤੇ ਜਿਹੜੀ ਸਿੱਧੀ ਲੜਾਈ ਆ ਉਹ ਲੜਾਈ ਪੰਜਾਬ ਹਤੈਸ਼ੀ ਲੋਕਾਂ ਦੀ ਤੇ ਬੀਜੇਪੀ ਆਰਐਸਐਸ ਦੀ ਲੜਾਈ। ਜਿਹੜਾ ਨੋਟੀਫਿਕੇਸ਼ਨ ਹੋਇਆ ਉਹਦੇ ਚ ਸਾਰੇ ਲੋਕ ਬੜੀ ਡਿਟੇਲ ਨਾਲ ਜਾਣਦੇ ਨੇ ਵੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਰਹੇ ਨੇ, ਮੈਂਬਰ ਘਟਾ ਰਹੇ ਨੇ, ਤੇ ਜਿਹੜੇ ਵੀ ਘਟਾਏ ਹੋਏ ਮੈਂਬਰ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮੈਂਬਰ ਹੋਣਗੇ ਉਹ ਬੀਜੇਪੀ ਦੁਆਰਾ ਤੇ ਵੀਸੀ ਦੇ ਦੁਆਰਾ ਸਿਲੈਕਟਡ ਹੋਣਗੇ, ਨੋਮੀਨੇਟਡ ਹੋਣਗੇ। 18 ਤੋਂ 20 ਤਾਂ ਸਿੱਧੇ ਡਾਇਰੈਕਟ ਆਰਐਸਐਸ ਦੇ ਆ ਜਾ ਕਰਨਗੇ, ਤੇ ਜਿਹੜੇ ਬਾਕੀ 10 ਬਚ ਗਏ ਜਿਹੜੇ ਇਲੈਕਸ਼ਨ ਦੇ ਨਾਲ ਆਇਆ ਕਰਨਗੇ ਪੂਰੇ ਪੰਜਾਬ ਦੇ ਵਿੱਚੋਂ, ਉਹਦੇ ਵਿੱਚ ਵੀ ਇਹ ਪ੍ਰੀ ਪਲਾਨ ਤਰੀਕੇ ਦੇ ਨਾਲ 2-3 ਆਰਐਸਐਸ ਦੇ ਭੇਜ ਦਿਆ ਕਰਨਗੇ। ਅੱਜ ਤੁਸੀਂ ਇੱਥੇ ਪਹੁੰਚੇ ਸੀਗੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨਾਲ, ਕੀ ਗੱਲਬਾਤ? ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਰਾ ਮੀਡੀਆ ਦੇ ਸਾਥੀ ਆਏ ਨੇ, ਮੇਰੀ ਫਤਿਹ ਵੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਜਾਣਦੇ ਹੋ, ਤੁਹਾਡੇ ਚੈਨਲਾਂ ਦੇ ਥਰੂ ਸਾਰਾ ਪੰਜਾਬ ਜਾਣਦਾ। ਅੱਜ ਆਪਾਂ ਇਹ ਜਿਹੜੀ ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂਗਾ, ਜਿਹੜੀ ਕੇਂਦਰ ਦੀ ਸਰਕਾਰ ਆ, ਚਾਹੇ ਭਾਜਪਾ ਲਾ ਲਓ, ਤੇ ਜਿਹੜੀ ਉਹਨਾਂ ਦੀ ਇੰਟਰਨਲ ਆਪਣੀ ਜਿਹੜੀ ਸਰਕਾਰ ਆ ਆਰਐਸਐਸ, ਇਹ ਦੋਵਾਂ ਦੇ ਖਿਲਾਫ, ਜਿਹੜੀ ਦੋਵਾਂ ਦੀਆਂ ਪਾਲਿਸੀਆਂ ਦੇ ਖਿਲਾਫ ਅੱਜ ਸਾਰਾ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਸਾਰੇ ਪੰਜਾਬ ਦੀਆਂ ਜਥੇਬੰਦਕ ਪਾਰਟੀਆਂ, ਸਾਰੇ ਪੰਜਾਬ ਦਾ ਕੱਲਾ ਬੱਚਾ, ਕੱਲਾ ਸਟੂਡੈਂਟ, ਕੱਲਾ ਇਨਸਾਨ ਇੱਥੇ ਪਹੁੰਚਿਆ, ਤਾਂ ਇਹ ਉਹਨਾਂ ਦੇ ਖਿਲਾਫ ਪਹੁੰਚੇ ਆ। ਜੇ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਵਾਂ ਤਾਂ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਕਿ ਜਿਹੜਾ ਯੂਨੀਵਰਸਿਟੀ ਤੇ ਜਿਹੜਾ ਇਹ ਨੋਟੀਫਿਕੇਸ਼ਨ ਦੇ ਕੇ ਜਿਹੜਾ ਡਾਕਾ ਮਾਰਿਆ, ਇਹ ਉਹਨਾਂ ਦੀ ਉਸੇ ਪਲੈਨਿੰਗ ਦਾ ਪਾਰਟ ਆ ਜਿਸ ਪਲੈਨਿੰਗ ਦੇ ਵਿੱਚ ਬੀਜੇਪੀ ਆਰਐਸਐਸ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਤੋੜਨਾ ਚਾਹੁੰਦੀ ਆ, ਇੱਥੋਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਆ, ਚਾਹੇ ਉਹ ਧਾਰਮਿਕ ਏਕਤਾ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਏਕਤਾ ਹੋਵੇ। ਤਾਂ ਉਹਦੇ ਵਿੱਚ ਉਹਨਾਂ ਨੇ 4-5 ਤਰੀਕਿਆਂ ਦੇ ਨਾਲ ਜਿਹੜਾ ਪੰਜਾਬ ਦੇ ਵਿਰੁੱਧ ਪਲਾਨ ਕੀਤਾ, ਪਹਿਲਾ ਧਾਰਮਿਕ ਤੌਰ ਤੇ ਪੰਜਾਬ ਨੂੰ ਵੰਡਣ ਦਾ, ਦੂਜਾ ਜਾਤੀ ਤੌਰ ਤੇ ਪੰਜਾਬ ਨੂੰ ਵੰਡਣ ਦਾ, ਤੀਜਾ ਜਿਹੜੀਆਂ ਸੰਸਥਾਵਾਂ ਕਰਕੇ ਪੰਜਾਬ ਦਾ ਦਿਲ ਧੜਕਦਾ, ਚਾਹੇ ਉਹ ਬੀਬੀਐਮਬੀ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਹੋਵੇ, ਤਾਂ ਉਹਨਾਂ ਤੇ ਬੇਲੋੜੇ ਅਟੈਕ ਕਰਨ ਦਾ ਜਿਹੜਾ 4 ਨੁਕਤੀ ਉਹਨਾਂ ਦਾ ਪ੍ਰੋਗਰਾਮ ਆ, ਉਹਦੇ ਤਹਿਤ ਹੀ ਉਹਨਾਂ ਨੇ ਪਹਿਲਾਂ ਬੀਬੀਐਮਬੀ ਤੇ ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਆ ਉਹਦੇ ਤੇ ਅਟੈਕ ਕੀਤਾ। ਤੇ ਜਿਹੜੀ ਸਿੱਧੀ ਲੜਾਈ ਆ ਉਹ ਲੜਾਈ ਪੰਜਾਬ ਹਤੈਸ਼ੀ ਲੋਕਾਂ ਦੀ ਤੇ ਬੀਜੇਪੀ ਆਰਐਸਐਸ ਦੀ ਲੜਾਈ ਹੈ। ਜਿਹੜਾ ਨੋਟੀਫਿਕੇਸ਼ਨ ਹੋਇਆ ਉਹਦੇ ਚ ਸਾਰੇ ਲੋਕ ਬੜੀ ਡਿਟੇਲ ਨਾਲ ਜਾਣਦੇ ਨੇ ਵੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਰਹੇ ਨੇ, ਮੈਂਬਰ ਘਟਾ ਰਹੇ ਨੇ, ਤੇ ਜਿਹੜੇ ਵੀ ਘਟਾਏ ਹੋਏ ਮੈਂਬਰ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮੈਂਬਰ ਹੋਣਗੇ ਉਹ ਬੀਜੇਪੀ ਦੁਆਰਾ ਤੇ ਵੀਸੀ ਦੇ ਦੁਆਰਾ ਸਿਲੈਕਟਡ ਹੋਣਗੇ, ਨੋਮੀਨੇਟਡ ਹੋਣਗੇ। ਤੇ ਜੇ ਮੈਂ ਮੋਟਾ ਜ਼ਿਆਦਾ ਡਿਟੇਲ ਚ ਨਾ ਜਾਵਾਂ, ਅੱਗੇ 90 ਦੇ ਵਿੱਚੋਂ ਜੇਕਰ 40 ਤੋਂ 50 ਵੋਟਾਂ ਨਾਲ ਚੁਣ ਕੇ ਪੰਜਾਬ ਦੇ ਸਟੂਡੈਂਟ ਚੁਣ ਕੇ ਭੇਜਦੇ ਸੀ, ਤਾਂ ਉਹ ਨੁਮਾਇੰਦਗੀ ਘਟਾ ਕੇ ਇਹਨਾਂ ਨੇ ਹੁਣ 15 ਡਾਇਰੈਕਟ, 4 ਇੱਥੋਂ ਦੇ ਪ੍ਰੋਫੈਸਰ, ਤੇ ਉਸ ਤੋਂ ਬਾਅਦ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੋਮੀਨੇਟਡ ਹੁੰਦੇ ਨੇ, ਤਾਂ ਜਿਹੜੇ 31 ਰਹਿ ਗਏ, 31 ਦੇ ਵਿੱਚੋਂ ਵੀ ਤੁਸੀਂ ਮੰਨ ਕੇ ਚੱਲੋ 18 ਤੋਂ 20 ਤਾਂ ਸਿੱਧੇ ਡਾਇਰੈਕਟ ਆਰਐਸਐਸ ਦੇ ਆ ਜਾ ਕਰਨਗੇ, ਤੇ ਜਿਹੜੇ ਬਾਕੀ 10 ਬਚ ਗਏ ਜਿਹੜੇ ਇਲੈਕਸ਼ਨ ਦੇ ਨਾਲ ਆਇਆ ਕਰਨਗੇ ਪੂਰੇ ਪੰਜਾਬ ਦੇ ਵਿੱਚੋਂ, ਉਹਦੇ ਵਿੱਚ ਵੀ ਇਹ ਪ੍ਰੀ ਪਲਾਨ ਤਰੀਕੇ ਦੇ ਨਾਲ 2-3 ਆਰਐਸਐਸ ਦੇ ਭੇਜ ਦਿਆ ਕਰਨਗੇ। ਤੇ ਪੰਜਾਬ ਦੇ ਸਾਰੇ ਸਟੂਡੈਂਟ ਜਥੇਬੰਦੀਆਂ, ਸਾਰੀਆਂ ਪੋਲੀਟੀਕਲ ਪਾਰਟੀਆਂ, ਚਾਹੇ ਉਹ ਆਪਸ ਵਿੱਚ ਜਿਵੇਂ ਮਰਜ਼ੀ ਹੋਣ, ਪਰ ਪੰਜਾਬ ਵਾਸਤੇ ਇਕੱਠੀਆਂ, ਉਹਨਾਂ ਸਾਰਿਆਂ ਦੀ ਨੁਮਾਇੰਦਗੀ ਘੱਟ ਕੇ 31 ਦੇ ਵਿੱਚੋਂ 5 ਜਾਂ 4 ਰਹਿ ਜੂਗੀ। ਤਾਂ ਇਹ ਮੇਨ ਵੱਡੀ ਲੜਾਈ ਆ। ਅੱਜ ਅਸੀਂ ਵਾਰੀ-ਵਾਰੀ ਸਾਰੇ, ਚਾਹੇ ਉਹ ਐਮਪੀ ਸਾਹਿਬਾਨ ਹੋਣ, ਚਾਹੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਹੋਣ, ਬੀਇੰਗ
ਸੈਨੇਟ ਮੈਂਬਰ ਯੂਨੀਵਰਸਿਟੀ ਦਾ ਹੋਣ ਦੇ ਨਾਤੇ ਅੱਜ ਮੈਂ ਵੀ ਇੱਥੇ ਆਇਆ ਤੇ ਲਗਾਤਾਰ ਵਿਸ਼ਵਾਸ ਵੀ ਦਿਵਾਇਆ। ਅਸੀਂ ਸਰਕਾਰ ਵੱਲੋਂ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਸਾਰੀਆਂ ਜਥੇਬੰਦੀਆਂ ਸਟੂਡੈਂਟ ਫਰੰਟ ਨੇ, ਜਿਹੜਾ ਸਾਂਝਾ ਸਟੂਡੈਂਟ ਫਰੰਟ ਆ ਪੰਜਾਬ ਯੂਨੀਵਰਸਿਟੀ ਦਾ, ਉਹਨੂੰ ਸਪੋਰਟ ਕਰਨ ਦੇ ਲਈ, ਉਹਦੀ ਹਮਾਇਤ ਕਰਨ ਦੇ ਲਈ ਅਸੀਂ ਸਾਰੇ ਇੱਥੇ ਆਏ ਆ। ਤੇ ਜਿਹੜਾ ਸਭ ਤੋਂ ਇੰਪੋਰਟੈਂਟ, ਜਿਹੜੀ ਆਉਣ ਵਾਲੀ 10 ਤਰੀਕ ਆ, 10 ਤਰੀਕ ਨੂੰ ਸਮਾਂ 11 ਵਜੇ ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚ ਜਿਸ ਜਗ੍ਹਾ ਤੇ ਅੱਜ ਆਪਾਂ ਇੱਥੇ ਖੜੇ ਆ, ਇੱਥੇ ਸਾਰਿਆਂ ਨੇ ਜ਼ਰੂਰ ਪਹੁੰਚਣਾ। ਕੋਈ ਇਹ ਨਾ ਉਡੀਕਿਓ ਵੀ ਜੇ ਮੈਨੂੰ ਕੋਈ ਫੋਨ ਕਰੂਗਾ ਮੈਂ ਤਾਂ ਜਾਊਂਗਾ, ਕੋਈ ਇਹ ਨਾ ਉਡੀਕਿਓ ਕਿ ਜੇਕਰ ਮੈਨੂੰ ਕੋਈ ਬੁਲਾਊਗਾ ਤਾਂ ਜਾਊਂਗਾ, ਕੋਈ ਇਸ ਚੀਜ਼ ਦੀ ਪਰਵਾਹ ਨਾ ਕਰਿਓ ਵੀ ਮੈਨੂੰ ਸਟੇਜ ਤੇ ਬਿਠਾਉਣਗੇ ਤਾਂ ਜਾਊਂਗਾ। ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਜਿੰਨੇ ਮੇਰੇ ਸਾਥੀ ਨੇ, ਜਥੇਬੰਦੀ ਦੇ ਸਾਥੀ ਨੇ, ਮੇਰੀ ਇਹਨਾਂ ਦੇ ਵੱਲੋਂ ਵੀ, ਸਾਡੇ ਵੱਲੋਂ ਵੀ, ਮੇਰੇ ਆਪਣੇ ਵੱਲੋਂ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹਦੇ ਵੀ ਦਿਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਸਤੇ ਦਿਲ ਧੜਕਦਾ, ਜਿਹਦਾ ਵੀ ਦਿਲ ਧੜਕਦਾ, ਉਹ 10 ਤਰੀਕ ਨੂੰ ਲਗਭਗ 11 ਵਜੇ ਇੱਥੇ ਜ਼ਰੂਰ ਪਹੁੰਚਿਓ। ਸਾਨੂੰ ਇਹ ਵੀ ਪਤਾ ਵੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਚੰਡੀਗੜ੍ਹ ਦਾ, ਉਹ ਰੋਕਣ ਦੀ ਕੋਸ਼ਿਸ਼ ਕਰੂਗਾ, ਪਰ ਆਪਦੇ ਤਰੀਕੇ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇੱਥੇ ਆਇਓ। ਤੇ ਨਾਲ ਦੀ ਨਾਲ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੇ ਕੇਂਦਰ ਦੇ ਪ੍ਰਸ਼ਾਸਨ ਨੂੰ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦਾ, ਇੱਕ ਗੱਲ ਵੀ ਕਹਿਣਾ ਉਹਨਾਂ ਨੂੰ ਕਿ ਜਿਹੜਾ ਸਾਡਾ ਇਹ 10 ਤਰੀਕ ਦਾ ਪ੍ਰੋਟੈਸਟ ਆ, ਇਹ ਕੋਈ ਰੌਲਾ ਪਾਉਣ ਵਾਲਾ ਨਹੀਂ, ਕੋਈ ਧੱਕੇ ਵਾਲਾ ਨਹੀਂ, ਇਹ ਬਿਲਕੁਲ ਸਾਡਾ ਸ਼ਾਂਤੀਪੂਰਵਕ ਪ੍ਰੋਟੈਸਟ ਆ। ਤੁਸੀਂ ਇਹਨੂੰ ਰੋਕਣ ਦੀ ਜ਼ਰੂਰਤ ਨਾ ਕਰਿਓ ਤੇ ਸਟੂਡੈਂਟਾਂ ਨੂੰ ਆਪਣੀ ਗੱਲ ਆ, ਆਪਣਾ ਹੱਕ ਆ, ਉਹਨਾਂ ਨੂੰ ਆਪਣੀ ਗੱਲ ਕਰਨ ਦਿਓ, ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਕਰਨ ਦਿਓ। ਤੇ ਸਾਡੇ ਵੱਲੋਂ, ਇਸ ਫਰੰਟ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰੇ ਲੋਕਾਂ ਨੂੰ ਖੁੱਲਾ ਸੱਦਾ, ਸਿਰਫ ਭਾਜਪਾ ਤੇ RSS ਤੇ ABVP ਨੂੰ ਛੱਡ ਕੇ। ਹਾਂ, ਜੇਕਰ ਤੁਸੀਂ ਵੀ ਤਿੰਨੇ ਆਉਣਾ ਚਾਹੁੰਦੇ ਆ, ਤੁਸੀਂ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੀਆਂ ਗਲਤੀਆਂ ਕੀ ਨੇ। ਤੁਹਾਨੂੰ ਵੀ ਵੈਲਕਮ ਕਰਦੇ ਆ, ਤੁਸੀਂ ਵੀ ਆਇਓ, ਪਰ ਤੁਹਾਡੀ ਜਿਹੜੀ ਜਗ੍ਹਾ ਉਹ ਸਾਹਮਣੇ ਵਾਲੇ ਪਾਸੇ ਹੋਊਗੀ, ਸਾਡੇ ਵਿਰੋਧ ਵਾਲੇ ਪਾਸੇ ਹੋਊਗੀ। ਇਹ ਜੀਆਂ ਸਾਰੀਆਂ ਮੇਰੀਆਂ ਤੁਹਾਨੂੰ ਬੇਨਤੀਆਂ। ਜਿਹੜਾ ਸਭ ਤੋਂ ਇੰਪੋਰਟੈਂਟ, ਜਿਹੜਾ ਮੈਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਕਵਰੇਜ ਕਰ ਰਹੇ ਹੋ। ਤੁਹਾਡੇ ਕੈਮਰਿਆਂ ਦੀਆਂ ਫੋਟੋ, ਤੁਹਾਡੇ ਮਾਈਕ ਦੀਆਂ ਆਵਾਜ਼ਾਂ ਮੇਰੇ ਪੰਜਾਬ ਦੇ ਲੋਕਾਂ ਦੇ ਤੱਕ ਪਹੁੰਚ ਰਹੀਆਂ ਨੇ। ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਇਦਾਂ ਦੀ ਕਰੀਏ ਕਿ ਆਪਣੇ ਕੈਮਰਿਆਂ ਦੇ ਥਰੂ ਇਹੋ ਜੀ ਫੋਟੋ ਪੰਜਾਬ ਦੇ ਲੋਕਾਂ ਕੋਲ ਜਾਵੇ ਜਿਹਦੇ ਨਾਲ ਸਾਡੀ ਏਕਤਾ ਦਿਸੇ। ਕੋਈ ਇਹੋ ਜੀ ਫੋਟੋ, ਕੋਈ ਇਹੋ ਜੀ ਆਡੀਓ ਵੀਡੀਓ ਲੋਕਾਂ ਤੱਕ ਨਾ ਜਾਵੇ ਜਿਨ੍ਹਾਂ ਦੇ ਨਾਲ RSS ਵਾਲੇ, ਭਾਜਪਾ ਵਾਲੇ ਖੁਸ਼ ਹੋਣ ਕਿ ਜੀ ਇਹਨਾਂ ਨੇ ਭਾਈ ਲੜ ਪਏ, ਇਹਨਾਂ ਨੇ ਨੁਕਸਾਨ ਕਰਤਾ। ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ। ਤੁਹਾਡਾ ਸਾਰਿਆਂ ਦਾ बहुत बहुत धन्यवाद। विधायक सुनील जाखड़ कह रहे हैं, भाजपा के जो प्रधान है, वो ये कह रहे हैं कि रिश्वत का धंधा चल रहा है पंजाब के अंदर। एक DIG अरेस्ट हो चुका है, कई सियासतदानों के नाम भी उसके अंदर है, अभी जल्दी उजागर होंगे। ਕੋਈ ਨਾ, ਮੈਂ ਅੱਜ ਇੱਥੇ ਯੂਨੀਵਰਸਿਟੀ ਦੀ ਗੱਲ ਕਰਨ ਆਇਆ ਤੇ ਮੈਂ ਬੜਾ ਕੰਟਰੋਲਡ ਬੋਲਦਾ ਹੁੰਦਾ। ਮੈਨੂੰ ਇਹ ਹੁੰਦਾ ਵੀ ਜਿਸ ਟੌਪਿਕ ਤੇ ਮੈਂ ਗਿਆ ਮੈਂ ਉਹ ਤੇ ਗੱਲ ਕਰਾਂ। ਇਹਦੀ ਗੱਲ ਦਾ ਜਵਾਬ ਜਦੋਂ ਯੂਨੀਵਰਸਿਟੀ ਤੋਂ ਬਾਹਰ ਜਾਵਾਂਗੇ ਸਾਰੇ ਜਵਾਬ ਦੇਵਾਂਗੇ। ਪਰ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਸਮਾਂ ਜਿਹੜਾ ਉਹ ਪੰਜਾਬ ਦੀ ਬਹੁਤ ਵੱਡੀ ਲੜਾਈ ਆ, ਇਹਦਾ ਤੁਸੀਂ ਧਿਆਨ ਨਾ ਭਟਕਾਓ, ਇਸ ਲੜਾਈ ਤੇ ਰਹਿਣ ਦਿਓ ਤੇ ਤੁਸੀਂ ਜੋ ਤੁਹਾਡਾ ਕੰਮ ਆ ਤੁਸੀਂ ਉਹ ਕਰੋ। ਤੁਸੀਂ ਆਪਣੀ ਸਰਕਾਰ ਨੂੰ ਸਮਝਾਓ ਵੀ ਤੁਸੀਂ ਇਹ ਧੱਕਾ ਪੰਜਾਬ ਨਾਲ ਨਹੀਂ ਕਰ ਸਕਦੇ। ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਕੋਈ ਇਦਾਂ ਦਾ ਰੈਜ਼ੋਲੂਸ਼ਨ ਪਾਸ ਕਰ ਸਕਦੀ ਹੈ ਮਤਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਅਸੀਂ ਜਿਹੜੇ ਜਥੇਬੰਦੀਆਂ ਇੱਥੇ ਬੈਠੀਆਂ ਨੇ, ਅਸੀਂ ਉਹਨਾਂ ਨੂੰ ਕਿਹਾ ਏ ਕਿ ਜੇਕਰ ਤੁਸੀਂ ਰਾਜਨੀਤਿਕ ਤੌਰ ਤੇ ਸਾਡੀ ਮਦਦ ਚਾਹੁੰਦੇ ਹੋ ਉਹ ਕਰਾਂਗੇ, ਕਾਨੂੰਨੀ ਤੌਰ ਤੇ ਮਦਦ ਚਾਹੁੰਦੇ ਉਹ ਕਰਾਂਗੇ, ਵਿਧਾਨ ਸਭਾ ਦੇ ਵਿੱਚ ਸਾਡੇ ਤੋਂ ਮਦਦ ਚਾਹੁੰਦੇ ਉਹ ਕਰਾਂਗੇ। ਜੇ ਤੁਸੀਂ ਗਰਾਊਂਡ ਤੇ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਗੱਲ ਕਰੀਏ, ਜਿਵੇਂ ਉਹ ਕਹਿਣਗੇ ਅਸੀਂ ਉਸੇ ਤਰੀਕੇ ਦੇ ਨਾਲ, ਅਸੀਂ ਜਿਹੜੀ ਇਹ ਪੂਰੀ ਪੰਜਾਬ ਯੂਨੀਵਰਸਿਟੀ ਦੀ ਕਮੇਟੀ ਆ, ਇਹਨਾਂ ਦੀਆਂ ਗੱਲਾਂ ਸੁਣ ਕੇ, ਇਹਨਾਂ ਦੀ ਗੱਲ ਮੰਨ ਕੇ ਉਸੇ ਤਰ੍ਹਾਂ ਜਿਹੜੀ ਸਰਕਾਰ ਆ ਜੋ ਬੈਸਟ ਹੋ ਸਕਿਆ ਐਕਸਪਰਟ ਨਾਲ ਗੱਲ ਕਰਕੇ ਉਹ ਕਰੂ। ਜਿਵੇਂ ਤੁਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਤਾਂ 10 ਤਰੀਕ ਨੂੰ ਵਿਧਾਇਕ ਵੀ ਆਉਣਗੇ ਸਾਰੇ? ਬਿਲਕੁਲ ਜੀ, ਮੈਂ ਸਾਰੇ ਆਉਣਗੇ, ਮੰਤਰੀ ਸਾਹਿਬ? ਅਸੀਂ ਆਪ ਆਵਾਂਗੇ। ਦੇਖੋ, ਮੁੱਖ ਮੰਤਰੀ ਸਾਹਿਬ ਦਾ ਪ੍ਰੋਟੋਕੋਲ ਉਹਨਾਂ ਦਾ ਅਲੱਗ ਆ ਤੇ ਉਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਦਾ, ਉਹ ਸਾਡੇ ਅਫੀਸ਼ੀਅਲ ਸਪੋਕਸਪਰਸਨ ਕਹਿਣਗੇ, ਪਰ MLA ਲਗਭਗ ਸਾਡੇ ਸਾਰੇ ਹੋਣਗੇ। ਠੀਕ ਹੈ ਜੀ।